अस्सलाम वालेकुम लो जी यारो बेलियो मित्रों सज्जनों ते सहेलियों तुसी दे रहे हो एस अहमद पंजाबी जे अजे तक तुसी इस चैनल ਨੂੰ ਸਬਸਕ੍ਰਾਈਬ नहीं किया तो ਜ਼ਰੂਰ ਕਰੋ। लो जी ਅੱਜ ਦਾ दिन ਜਿਹੜਾ ਉਹ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦਾ ਨਾਮ ਹੈ ਕਿਉਂਕਿ ਮੀਆਂ ਸਾਹਿਬ ਨੂੰ ਅੱਜ ਨੂਨ ਲੀਗ ਵਾਲੇ ਨੇ ਲਵਾਈ ਹੈ ਹਵਾ ਬਾਹਰ ਕੱਢਿਆ ਜਨਾਬ। ਹਾਲਾਂਕਿ ਮੀਆਂ ਸਾਹਿਬ ਬਜ਼ਿੱਦ ਸੀ ਕਿ ਵੀ ਮੈਂ ਨਹੀਂ ਜਾਣਾ ਤੇ ਉਹਨਾਂ ਨੂੰ ਪਤਾ ਸੀ ਕਿ ਮੀਆਂ ਸਾਹਿਬ ਦਾ ਕਸੂਰ ਨਹੀਂ, ਇਹ ਮੀਆਂ ਸਾਹਿਬ ਦਾ ਜਿਹੜਾ ਕੀੜਾ ਹੈ ਨਾ ਇਹ ਨਹੀਂ ਨਿਕਲਣ ਦਿੰਦਾ ਮੀਆਂ ਸਾਹਿਬ ਨੂੰ। ਉਹਨਾਂ ਨੇ ਫਿਰ ਕੀੜੇ ਨੂੰ ਜਿਹੜੀ ਨਾ ਉਹ ਕੋਈ ਸਪੈਸ਼ਲ ਖੁਰਾਕ ਦਿੱਤੀ ਤੇ ਉਹਨੇ ਕਿਹਾ ਤੇਰੀ ਮਿਹਰਬਾਨੀ ਹੈ ਕੀੜੇ ਮੀਆਂ ਸਾਹਿਬ ਨੂੰ ਸਮਝਾ ਨਿਕਲ। ਬਾਬਾ ਜੀ ਕਹਿੰਦੇ ਯਾਰ ਕੀੜਾ ਕੌਣ ਹੈ? ਮੈਂ ਬਾਬਾ ਜੀ ਕੀੜਾ ਹੁੰਦਾ ਯਾਰ ਕੌਣ ਕੀ ਮਤਲਬ? ਬਾਬਾ ਜੀ ਕਹਿੰਦੇ ਮੈਂ ਕਿਹਾ ਸ਼ਾਇਦ ਕਿਸੇ ਦਾ ਨਾਂ ਰੱਖਿਆ ਕੀੜਾ। ਮੈਂ ਕਿਹਾ ਨਹੀਂ ਉੱਦਾਂ ਤੇ ਬਹੁਤ ਨੇ, ਇਹ ਅਸਲੀ ਕੀੜਾ। ਬਾਬਾ ਜੀ ਕਹਿੰਦੇ ਇਹ ਕਿੱਥੇ ਹੁੰਦਾ? ਮੈਂ ਕਿਹਾ ਬਾਬਾ ਜੀ ਹੁੰਦਾ ਨਹੀਂ, ਇਹ ਪਾਇਆ ਜਾਂਦਾ। ਬਾਬਾ ਜੀ ਕਹਿੰਦੇ ਕਿੱਥੇ? ਮੈਂ ਕਿਹਾ ਬਾਬਾ ਜੀ ਮੀਆਂ ਸਾਹਿਬ। ਬਾਬਾ ਜੀ ਕਹਿੰਦੇ ਦਿਮਾਗ 'ਚ। ਮੈਂ ਕਿਹਾ ਨਹੀਂ ਬਾਬਾ ਜੀ ਦਿਮਾਗ 'ਚ ਖਾਲੀ ਹੈ। ਦਿਮਾਗ 'ਚ ਕੀੜੇ ਨੂੰ ਕੀ ਖੁਰਾਕ ਲੱਭਣੀ, ਦਿਮਾਗ ਖਾਲੀ ਆ। ਇੱਕ ਤੇ ਹੋਰ ਪਾਇਆ ਜਾਂਦਾ ਜਿੱਥੇ ਸਾਰੀ ਖੁਰਾਕ ਹਜ਼ਮ ਹੋ ਕੇ ਪਹੁੰਚਦੀ ਹੈ। ਬਾਬਾ ਜੀ ਕਹਿੰਦੇ ਓਏ ਹੋਏ ਕਿੱਡਾ ਕੁ ਵੱਡਾ ਕੀੜਾ। ਮੈਂ ਬਾਬਾ ਜੀ ਹੈ ਛੋਟਾ ਜਿਹਾ ਸੀ, ਹੁਣ ਸੱਪ ਬਣ ਗਿਆ। ਬਾਬਾ ਜੀ ਕਹਿੰਦੇ ਹੁਣ ਮੀਆਂ ਸਾਹਿਬ ਕਢਾਉਂਦੇ ਕਿਉਂ ਨਹੀਂ? ਮੈਂ ਕਿਹਾ ਮੀਆਂ ਸਾਹਿਬ ਨੂੰ ਹੁਣ ਚਸਕਾ ਪੈ ਗਿਆ। ਮੀਆਂ ਸਾਹਿਬ ਕਹਿੰਦੇ ਨੇ ਆਵੇ ਪਿਆ ਤੇ ਜਾਵੇ ਪਿਆ, ਬਸ ਇਹਨੂੰ ਕੱਢੋ ਨਾ, ਇਹਨੂੰ ਇੱਥੇ ਹੀ ਰਹਿਣ ਦਿਓ। ਹਾਂਜੀ ਮੇਰੇ ਕੋਲ ਰਹਿਣ ਦਿਓ। ਆਖਰੀ ਆਸਰਾ ਮੇਰਾ ਇਹ ਕੀੜਾ ਹੀ ਹੈ ਜਿਹੜਾ ਕਿ ਮੈਨੂੰ ਜਿਹੜਾ ਨਾ ਉਹ ਸੁਹਾਣੇ ਖਾਬ ਦਿਖਾਉਂਦਾ, ਬਾਕੀ ਤਾਂ ਸਾਰਿਆਂ ਨੇ ਮੈਨੂੰ ਛੱਡ ਦਿੱਤਾ ਕੀੜਾ ਹੀ ਆ। ਅਤੇ ਉਹ ਕੀੜਾ ਜਿਹੜਾ ਨਾ ਉਹਨੂੰ ਸਮਝਾਇਆ ਅਤੇ ਉਹਨੇ ਫਿਰ ਮੀਆਂ ਸਾਹਿਬ ਨੂੰ ਸਮਝਾਇਆ ਕਿ ਚਲੋ ਮੀਆਂ ਸਾਹਿਬ ਕੋਈ ਨਹੀਂ, ਇੰਨੀ ਦੇਰ ਹੋ ਗਈ ਆ, ਬਾਹਰ ਨਿਕਲੋ ਅਤੇ ਆਪਣੇ ਦਿਲ ਦੀਆਂ ਗੱਲਾਂ ਕਰੋ। ਅਤੇ ਨੂਨ ਲੀਗ ਵਾਲਿਆਂ ਨੂੰ ਪਤਾ ਸੀਗਾ, ਬਲਕਿ ਮਾਈ ਨੂੰ ਵੀ ਪਤਾ ਸੀ, ਘਰ ਵਾਲੇ ਸਾਰਿਆਂ ਨੇ ਸਮਝਾਇਆ ਬਹਿ ਕੇ ਕਿ ਮੀਆਂ ਸਾਹਿਬ ਧਿਆਨ ਕਰਿਆ ਜੇ ਉੱਥੇ ਸਿਰਫ ਤੁਸੀਂ ਜਾਣਾ ਵੋਟ ਮੰਗਣ, ਹਾਂ ਹੋਰ ਕੋਈ ਨਹੀਂ ਕੰਮ। ਹਾਲੇ ਮੀਆਂ ਸਾਹਿਬ ਨੇ ਕਿਹਾ ਕਿ ਵੀ ਉਹ ਗੱਲ ਹੋ ਨਹੀਂ ਗਈ 47 ਦੀ, ਬਈ ਜਿੱਦਾਂ ਮੈਨੂੰ ਜਿਤਾਇਆ ਗਿਆ ਉੱਦਾਂ ਹੀ ਉੱਥੋਂ ਕਿ ਆਪਣਾ ਗਿਲਗਿਤ ਤੋਂ ਵੀ ਜਿੱਤ ਜਾਵਾਂਗੇ ਆਪਾਂ ਸਾਰੇ। ਅਤੇ ਉਹਨਾਂ ਨੂੰ ਕਿਹਾ ਗਿਆ ਮੀਆਂ ਸਾਹਿਬ ਨੂੰ ਕਿ ਮੀਆਂ ਸਾਹਿਬ ਗੱਲ ਤਾਂ ਹੋ ਗਈ ਹੈ, ਲੇਕਿਨ ਦਿਖਾਉਣਾ ਵੀ ਤਾਂ ਹੈ ਨਾ ਲੋਕਾਂ ਨੂੰ ਕਿ ਬਈ ਮੀਆਂ ਮੁਹੰਮਦ ਨਵਾਜ਼ ਸ਼ਰੀਫ ਉਹ ਐਡਾ ਵੱਡਾ ਨਾਮ, 3 ਦਫਾ ਦਾ ਵਜ਼ੀਰ ਆਜ਼ਮ, ਆਪ ਚੱਲ ਕੇ ਬਕਲਮ ਖੁਦ ਪਹੁੰਚਿਆ ਗਿਲਗਿਤ ਬਲਤਿਸਤਾਨ ਉੱਥੇ ਲੋਕਾਂ ਕੋ ਵੋਟ ਮੰਗਣ ਵਾਸਤੇ, ਅਤੇ ਲੋਕਾਂ ਨੇ ਉੱਥੇ ਨਿਛਾਵਰ ਕਰ ਦਿੱਤੇ ਵੋਟ ਫਾਰਮ 47 ਵਾਲੇ। ਹਾਂ ਅਤੇ ਉਹ ਇੱਕ ਦਿਖਾਉਣਾ ਵੀ ਤਾਂ ਹੈ ਨਾ ਮੀਆਂ ਸਾਹਿਬ। ਮੀਆਂ ਸਾਹਿਬ ਕਹਿੰਦੇ ਚਲੋ ਠੀਕ ਆ। ਉਹਨੇ ਕਿਹਾ ਮੀਆਂ ਸਾਹਿਬ ਜਾਓ ਜਾ ਕੇ ਵੋਟ ਮੰਗੋ। ਮੀਆਂ ਸਾਹਿਬ ਜਿੱਦਾਂ ਹੀ ਪਹੁੰਚਿਆ ਜਨਾਬ ਉੱਥੇ ਜਹਾਜ਼ ਲੈਂਡ ਕੀਤਾ ਅਤੇ ਪਹੁੰਚ ਕੇ ਖਲੋਤੇ ਉੱਥੇ, ਅਤੇ ਮੀਆਂ ਸਾਹਿਬ ਭੁੱਲ ਗਏ ਕਿ ਮੈਂ ਵੋਟ ਮੰਗਣ ਆਇਆ। ਹਾਂਜੀ ਮੀਆਂ ਸਾਹਿਬ ने अपने ही रंडी रोना शुरू कर दिता। इसने गाला कई दफा दिया है, मुझसे गिला ना करो। ये गिला मैं सुनने को तैयार नहीं हूँ क्योंकि ये कसूर आपका भी है कि आपने मुझे से बंदे को देश निकाला क्यों होने दिया, क्यों मुझे मुल्क छोड़ के बाहर जाना पड़ा, क्यों जेलों में डाला गया। ये भी आपको सोचने वाली बात। मैं इस पर कोई हाय हाय मुझे क्यों निकाला। मियाँ साहब ने मौका मिल गया, माइक जितने दे दे मियाँ साहब, और मुझे क्यों निकाला था, और मुझे क्यों जेल में डाला था। हाँ ये बाबा जी कहते ये कीड़ा ही बोल रहा मैं लगता यार। मैं कहो बिल्कुल कीड़ा बुलवा रहा। उन्हें क्या ना ताई कि मियाँ साहब जाओ जाके दिल ਦੀਆਂ ਗੱਲਾਂ ਕਰੋ। ਉਹ ਹੁਣ ਵੋਟ ਕਿੱਥੇ ਮੰਗਣੇ ਸੀ, ਉਹਨਾਂ ਨੇ ਆਪਣਾ ਰੰਡੀ ਰੋਣਾ ਪਾ ਕੇ ਉੱਥੇ ਜਾਣਾ ਨਾ ਉਹ ਸਾਰੇ ਦੇ ਰਹੇ ਸੀ ਮੀਆਂ ਸਾਹਿਬ ਯਾਰ ਤੁਹਾਡੀ ਮਿਹਰਬਾਨੀ ਵੋਟ ਮੰਗੋ। ਜਿਹੜੇ ਉੱਥੇ ਕੈਂਡੀਡੇਟ ਸੀ ਉਹ ਵੀ ਇੱਕ ਦੂਜੇ ਨੂੰ ਦੇਖ ਰਹੇ ਸੀਗੇ यार आप बाबा बुजुर्ग आदमी की काम शुरू करता है, ਤੁਹਾਡਾ वक्त गुजर गया यार, जो हो गया सो हो गया, ਦੁਬਾਰਾ ਤੁਸੀਂ ਬੂਟ ਚੱਟ ਕੇ ਤੁਸੀਂ ਇਕਤਦਾਰ 'ਚ ਆ ਗਏ ਹੋ। ਹਾਂ ਹੋਇਆ ਤਾਂ ਇਹਨਾਂ ਨੇ ਵੀ ਹੱਥ ਵੈਸੇ ਵਜ਼ੀਰ ਆਜ਼ਮ ਨੇ ਕਿਹਾ ਸੀ ਕਬੂਤਰ ਉਡਵਾ ਕੇ ਮੀਆਂ ਸਾਹਿਬ ਦੇ ਕੁੱਤੇ ਉਡਾਤੇ ਨਾ। ਬਾਬਾ ਜੀ ਕਹਿੰਦੇ ਤੋਤੇ ਹੁੰਦਾ। ਮੈਂ ਕਹਿੰਦੀ ਮੀਆਂ ਸਾਹਿਬ ਦੇ ਕੁੱਤੇ ਹੀ ਸੀ। ਮੀਆਂ ਸਾਹਿਬ ਉੱਥੇ ਆਪਣਾ ਖਾਸ ਆਪਣੇ ਕੁੱਤੇ ਲੈ ਕੇ ਪਹੁੰਚੇ ਉੱਥੇ। ਹਾਂਜੀ ਕੁੱਤੇ ਤੇ ਮੈਨੂੰ ਯਾਦ ਆਇਆ ਪੋਸਟ ਇੱਕ ਚੱਲ ਰਹੀ ਹੈ ਉੱਥੇ, ਪਤਾ ਨਹੀਂ ਮੀਆਂ ਸਾਹਿਬ ਦੇ ਨਾਲ ਹੁੰਦਾ ਇੱਕ ਵਿਚਾਰਾ ਲੰਦਨ ਤੋਂ ਬੇਕਾਰ ਆਦਮੀ ਜਿਹੜਾ ਪਟਵਾਰੀ, ਉਹ ਮੀਆਂ ਸਾਹਿਬ ਨੂੰ ਨਾਲ ਹੀ ਲੈ ਆਏ ਸੀ ਜਹਾਜ਼ ਦੇ ਵਿੱਚ। ਉਹ ਨਾਲ ਫਾਈਲਾਂ ਫੜ ਕੇ ਜਿਹੜਾ ਨਾ ਮੀਆਂ ਸਾਹਿਬ ਦੇ ਨਾਲ ਹੀ ਹੁੰਦਾ। ਉਹ ਮੀਆਂ ਸਾਹਿਬ ਸੀੜੀਆਂ ਚੜ੍ਹ ਰਹੇ ਮਹਿਲ, ਅਤੇ ਉੱਥੇ ਕੋਈ ਵੀਡੀਓ ਚੈੱਕ ਕਰੋ ਕੀ ਹੋ ਰਿਹਾ। यही है पन्नालाल जौहरी के वारिस, उनके लाडले इकलौते चहीते और बेटे से बढ़कर। लेकिन ये तो कुत्ता है। ਇਹ ਹੁਣ ਪਤਾ ਨਹੀਂ ਕੀ ਹਿਸਾਬ ਕਿਤਾਬ ਆ, ਇਹ ਉਹੀ ਹੈ ਜੋ ਕਿਹਾ ਜਾ ਰਿਹਾ ਇਹਦੇ ਵਿੱਚ ਆਪਣਾ ਵੌਇਸ ਓਵਰ ਦੇ ਵਿੱਚ। ਅਤੇ ਆਹ ਆਪਣਾ ਕਿਸੇ ਨੇ ਕੀਤਾ ਸ਼ਰਾਰਤਨ, ਅਤੇ ਉਹ ਹੈ ਹੋਇਆ ਕਿ ਜਨਾਬ ਇਹ ਜਿਹੜਾ ਆਪਣਾ ਮੀਆਂ ਸਾਹਿਬ ਉੱਥੇ ਮਹਿਲ ਜਦੋਂ ਚੜ੍ਹਨ ਲੱਗੇ ਨਾ
ਤੇ ਉਹਨੇ ਹੱਥ ਫੜਿਆ ਸੀਗਾ। ਤੇ ਮੀਆਂ ਸਾਹਿਬ ਨੂੰ ਸੀਗਾ ਕਿ ਯਾਰ ਇਹ ਮੈਂ ਹੱਥ ਫੜ ਕੇ ਉੱਤੇ ਗਿਆ ਨਾ, ਲੋਕਾਂ ਨੇ ਗੱਲਾਂ ਬਣਾਉਣੀਆਂ, ਯਾਰ ਕਿ ਇਹਨੂੰ ਠੀਕ ਹੀ ਵਜ਼ੀਰ ਆਜ਼ਮ ਨਹੀਂ ਬਣਾਇਆ, ਆਹ 2 ਕਦਮ ਸੀੜੀਆਂ ਨਹੀਂ ਚੜ੍ਹ ਸਕਦਾ। ਮੀਆਂ ਸਾਹਿਬ ਨੇ ਉਂਗਲੀ ਦਾ ਇਸ਼ਾਰਾ ਉਹਨੂੰ ਕਰਕੇ ਨਾ ਮੁਲਾਜ਼ਮ ਨੂੰ, ਉਹ ਕੁੱਤੇ ਨੂੰ ਪਹਿਲੇ ਹੀ ਕਹਿ ਦਿੱਤਾ ਕਿ ਬਈ ਦੇ ਮੇਰਾ ਹੱਥ ਉੱਤੇ ਨਹੀਂ ਪੜਨਾ, ਮੈਂ ਆਰਾਮ ਨਾਲ ਆਪ ਹੀ ਜਾਵਾਂਗਾ ਉੱਤੇ, ਤਾਂ ਕਿ ਲੋਕਾਂ ਨੂੰ ਦਿਖਾਇਆ ਜਾ ਸਕੇ ਕਿ ਮੈਂ ਅਜੇ ਵੀ ਠੀਕ ਹਾਂ ਔਰ ਮੈਂ ਅਜੇ ਵੀ ਇਸ ਕਾਬਲ ਹਾਂ ਕਿ ਇੱਕ ਵਾਰੀ ਫਿਰ ਵਜ਼ੀਰ ਆਜ਼ਮ ਬਣ ਜਾਵਾਂ। ਹਾਂ, ਇਹ ਕੀੜਾ ਸੀ ਥੱਲੇ ਜਿਹਨੇ ਤਾਕਤ ਦਿੱਤੀ ਹੋਈ ਮੀਆਂ ਸਾਹਿਬ ਨੂੰ ਉੱਤੇ ਚੜ੍ਹਾ ਕੇ ਲੈ ਗਿਆ। ਕੀੜੇ ਨੇ ਕਿਹਾ ਸੀ ਕਿ ਦਿਖਾਓ ਇੱਦਾਂ ਹੀ ਕਿ ਤੁਸੀਂ ਮੈਂ ਬੜੇ ਸਿਹਤਮੰਦ ਹੋ, ਹਾਲਾਂਕਿ ਕੁਛ ਨਹੀਂ, ਫਾਰਗਾ ਕੰਮ ਮੀਆਂ ਸਾਹਿਬ ਦਾ। ਉਹ ਮੀਆਂ ਸਾਹਿਬ ਨੇ ਉੱਥੇ ਜਨਾਬ ਆਪਣਾ ਜਾ ਕੇ ਜਿਹੜਾ ਨਾ ਉਹ ਰੰਡੀ ਰੋਣਾ ਰੋਇਆ ਅਤੇ ਅਜੀਬੋ ਗਰੀਬ ਕਿਸਮ ਦੀਆਂ ਗੱਲਾਂ ਕੀਤੀਆਂ। ਅਤੇ ਉਹਨਾਂ ਨੇ ਕਿਹਾ ਕਿ ਯਾਰ ਇਹਦੇ ਜ਼ਿੰਮੇਦਾਰ ਜਿਹੜੇ ਆ ਨਾ ਮੈਨੂੰ ਜੇਲ੍ਹ 'ਚ ਪਾਉਣ ਵਾਸਤੇ ਅਤੇ ਮੈਨੂੰ ਜਿਹੜਾ ਮੁਲਕੋਂ ਬਾਹਰ ਜਾਣ ਵਾਸਤੇ, ਉਹ ਤੁਸੀਂ ਸਾਰੇ ਵੀ ਉੱਥੇ ਜਿੰਨੇ ਵੀ ਖੜੇ ਸੀ ਪਟਵਾਰੀ ਮੀਆਂ ਸਾਹਿਬ ਨੇ ਉਹਦੇ 'ਤੇ ਪਾ ਦਿੱਤਾ ਕਿ ਮੁਝੇ ਕਿਉਂ ਜਾਣੇ ਦਿਆ। ਹਾਂ ਬਈ ਕਿਉਂ ਜਾਣੇ ਦਿਆ ਕਿ ਮੀਆਂ ਸਾਹਿਬ ਤੁਸੀਂ ਆਪ ਗਏ ਹੋ, ਕਿਹਨੇ ਕਿਹਾ ਸੀ ਤੁਹਾਨੂੰ ਕਿ ਤੁਸੀਂ ਜਾਓ? ਬਈ ਤੁਸੀਂ ਆਪ ਆਪਣੀ ਮਰਜ਼ੀ ਨਾਲ ਆਪਣੇ ਪਲੇਟਲੈਸ ਜਿਹੜੇ ਆ, ਜਿੱਦਾਂ ਵਾਡਾ ਕਹਿੰਦਾ ਕੁੱਤੇ ਦੇ ਪਲੇਟਲੈਸ ਲੈ ਕੇ ਉੱਤੇ ਥੱਲੇ ਕਰਕੇ ਤੁਸੀਂ ਰਿਪੋਰਟਾਂ ਬਣਾ ਕੇ ਇਮਰਾਨ ਖਾਨ ਨੇ ਵੀ ਦਿਖਾਈਆਂ ਕਿ ਦੇਖੋ ਆਹ ਤਾਂ ਕੰਮ ਹੋਇਆ ਪਿਆ। ਅਤੇ ਉਹ ਪਤਾ ਬਾਅਦ 'ਚ ਲੱਗਿਆ ਵਾਡੇ ਦੇ ਥਰੂ ਕਿ ਵੀ ਉਹ ਕੁੱਤੇ ਦੀ ਸੀਗਾ ਬਲੱਡ ਟੈਸਟ ਹੋਇਆ ਜਿਹੜਾ ਸਾਰਾ। ਮੀਆਂ ਸਾਹਿਬ ਸਟਾਂਪ ਤੁਸੀਂ ਆਪ ਦਸਤਖਤ ਕਰਕੇ ਅਦਾਲਤ ਜਮ੍ਹਾਂ ਕਰਾਏ ਕਿ ਵੀ ਮੈਨੂੰ ਜਾਣਦੇ ਮੈਂ ਬਿਮਾਰ ਹਾਂ, ਜਹਾਜ਼ 'ਚ ਆਪ ਤੁਸੀਂ ਸ਼ਾਨਾ ਪਛਾਣਾ। ਉਹ ਬਈ ਤੁਹਾਨੂੰ ਧੱਕੇ ਦੇ ਕੇ ਥੋੜ੍ਹੀ ਘੱਲਿਆ ਸੀਗਾ। ਕੌਮ ਤਾਂ ਇਹੀ ਕਹਿੰਦੀ ਸੀ ਕਿ ਉਹ ਡਟ ਗਿਆ, ਕੌਮ ਕੀ ਬਲਕਿ ਕੌਮੇ ਪਟਵਾਰਨ ਜਿਹੜੀ ਆ ਆਹ ਕਹਿੰਦੀ ਸੀ ਕਿ ਬਈ ਇਹ ਡਟ ਗਿਆ, ਹੁਣ ਬਸ ਹੁਣ ਜੇਲ੍ਹ ਤੋਂ ਬਾਹਰ ਨਹੀਂ ਆਉਂਦਾ ਮੀਆਂ। ਉਹ ਮੀਆਂ ਨੂੰ ਉੱਥੇ ਡਬੋ ਸੀ। ਮੀਆਂ ਸਮਝਦਾਰ ਕੀਤਾ, ਮੀਆਂ ਸਾਹਿਬ ਨੇ ਸਮਝਦਾਰੀ ਕੀਤੀ ਉਦੋਂ। ਮੀਆਂ ਸਾਹਿਬ ਨੂੰ ਪਤਾ ਸੀ ਕਿ ਯਾਰ ਜੈਨੂਅਨ ਕੇਸ ਨੇ, ਲੁੱਟ ਮਾਰ ਮੈਂ ਕੀਤੀ ਹੋਈ ਆ। ਉਹ ਤਾਂ ਇੱਕ ਇਮਰਾਨ ਖਾਨ ਜੇਲ੍ਹ 'ਚ ਬੈਠਾ ਨਾ, ਉਹ ਕਿਉਂ ਪੁਰਸਕੂਨ ਬੈਠਾ, ਕਿਉਂ ਨਹੀਂ ਡੀਲਾਂ ਕਰ ਰਿਹਾ ਉਹ? ਕਿਉਂਕਿ ਉਹਨੂੰ ਪਤਾ ਯਾਰ ਕੇਸ ਹੀ ਸਾਰੇ ਜਾਲੀ ਨੇ, ਨਾ ਮੈਂ ਕੋਈ ਕਰਪਸ਼ਨ ਕੀਤੀ, ਨਾ ਮੈਂ ਕੋਈ ਗਲਤ ਕੰਮ ਕੀਤਾ। ਮੈਂ ਤਾਂ ਬਲਕਿ ਇਸ ਕੌਮ ਇਸ ਮੁਲਕ ਲਈ ਉਹ ਕੰਮ ਕਰ ਦਿੱਤੇ ਜਿਹੜੇ ਕਿ 75 ਸਾਲਾਂ 'ਚ ਨਹੀਂ ਹੋਏ ਸੀ ਕਦੀ। ਮੈਂ ਇਸ ਕੌਮ ਨੂੰ ਖੜਾ ਕਰਤਾ ਫੜ ਕੇ, ਮੈਂ ਇਸ ਕੌਮ ਦੇ ਜਿਹੜੇ ਮੁਜਰਮ ਨੇ ਉਹਨਾਂ ਨੂੰ ਨੰਗਾ ਕਰਤਾ ਫੜ ਕੇ। ਉਹ ਇਸ ਕਰਕੇ ਪੀਸਫੁਲੀ ਉਹ ਬੈਠਾ, ਉਹ ਜੇਲ੍ਹ ਦੇ ਵਿੱਚ ਆ, ਹਾਲਾਂਕਿ ਕਿੰਨਾ ਵੱਡਾ ਜ਼ੁਲਮ ਆ, ਲੇਕਿਨ ਉਹ ਬੈਠਾ, ਉਹ ਡੀਲ ਨਹੀਂ ਕਰ ਰਿਹਾ। ਤਾਂ ਉਹ ਡੀਲ ਨਹੀਂ ਕਰ ਰਿਹਾ। ਮੀਆਂ ਸਾਹਿਬ ਨੂੰ ਪਤਾ ਸੀ ਕਿ ਮੀਆਂ ਸਾਹਿਬ ਨੇ ਕ੍ਰਾਈਮ ਕੀਤੇ ਨੇ, ਮੀਆਂ ਸਾਹਿਬ ਨੇ ਕਰਪਸ਼ਨ ਦੇ ਅੰਬਾਰ ਲਾਏ ਪਏ ਨੇ, ਅਖੀਰ ਕੀਤੀ ਪਈ ਆ, ਸਾਰੇ ਕੇਸ ਜੈਨੂਅਨ ਜਾਲੀ ਨਹੀਂ। ਅਤੇ ਉਹ ਮੀਆਂ ਸਾਹਿਬ ਨੇ ਤਾਂ ਫਿਰ ਜਿਹੜਾ ਨਾ ਉਹ ਇੱਧਰ ਉੱਧਰ ਦੇਖ ਕੇ ਅਤੇ ਨਿਕਲ ਗਏ। ਮਤਲਬ ਠੰਡੀਆਂ ਅੱਜ ਮੀਆਂ ਸਾਹਿਬ ਤੁਸੀਂ ਰਹੇ, ਬਰਗਰ ਤੁਸੀਂ ਖਾਧੇ, ਹੁਣ ਤੁਸੀਂ ਆਵਾਮ ਨੂੰ ਕਹਿ ਰਹੇ ਹੋ। ਆਵਾਮ ਕੌਣ ਯਾਰ? ਵੈਸੇ ਪਟਵਾਰੀ, ਚੰਦ ਪਟਵਾਰੀ ਉਹਨਾਂ 'ਤੇ ਪਾਤਾ। ਬਾਬੇ ਕਹਿੰਦੇ ਕੋਈ ਨਹੀਂ, ਪਟਵਾਰੀਆਂ 'ਤੇ ਪਾ ਦਿਓ, ਉਹਨਾਂ ਦੀ ਕੋਈ ਨਹੀਂ, ਪਟਵਾਰੀ ਬਿਲਕੁਲ ਫਾਰਗ ਹੁੰਦੇ। ਉਹਨਾਂ ਨੇ ਕਹਿਣਾ ਬਿਲਕੁਲ ਠੀਕ ਆ, ਅਸੀਂ ਵੀ ਜ਼ਿੰਮੇਦਾਰ ਹਾਂ, ਹੋ ਸਕਦਾ ਪਟਵਾਰੀਆਂ ਤੋਂ ਵੀ ਜਿਹੜਾ ਨਾ ਸਾਡੀ ਜਾਨ ਛੁੱਟੇ। ਮੈਂ ਕਿਹਾ ਬਾਬਾ ਜੀ ਕਿੱਦਾਂ? ਬਾਬੇ ਕਹਿੰਦੇ ਹੋ ਸਕਦਾ ਮੀਆਂ ਸਾਹਿਬ ਨੇ ਉਹਨਾਂ 'ਤੇ ਪਾ ਦਿੱਤਾ ਕਿ ਤੁਸੀਂ ਸਾਰੇ ਰਿਸਪੋਂਸੀਬਲ ਹੋ ਆ ਜਿਹੜੀ ਬਗੈਰਤੀ ਮੇਰੇ ਨਾਲ ਹੋਈ ਆ ਅਤੇ ਜਿਹੜੀ ਉਹਨਾਂ ਨੇ ਕੀਤੀ ਹੈ। ਹੋ ਸਕਦਾ ਬਾਬਾ ਜੀ ਕਹਿੰਦੇ ਉਹ ਚੁੱਲ੍ਹੇ ਪਰ ਪਾਣੀ ਡੁੱਬ ਮਰਨ ਸਾਰੇ। ਮੈਂ ਬਾਬਾ ਜੀ ਪਟਵਾਰੀਆਂ 'ਚ ਇੰਨੀ ਗੈਰਤ ਨਹੀਂ, ਉਹ ਗੈਰਤ ਨਹੀਂ ਬਾਬਾ ਜੀ, ਉਹਨੇ 'ਚ ਗੈਰਤ ਹੁੰਦੀ ਤਾਂ ਪਟਵਾਰੀ ਹੁੰਦੇ। ਪਰ ਨਹੀਂ ਬਾਬਾ ਜੀ ਇੰਨੀ ਸ਼ਰਮ ਗੈਰਤ ਨਹੀਂ ਹੋਣਾ ਚਾਹੀਦੀ। ਹਾਂ ਉਹ ਬਿਰਿਆਨੀ ਦੀ ਪਲੇਟ 'ਤੇ ਵਿਕਣ ਵਾਲੇ, ਵੋਟ ਦੇਣ ਵਾਲੇ, ਉਹ ਚੁੱਲ੍ਹੇ ਪਰ ਪਾਣੀ ਕੀ, ਉਹ ਆਪਣਾ ਦਰਿਆ ਰਾਵੀ 'ਚ ਵੀ ਨਹੀਂ ਡੁੱਬ ਕੇ ਮਰਨਾ ਉਹਨਾਂ ਨੇ, ਜਿੰਨੀ ਬੇਗੈਰਤੀ ਬੇਸ਼ਰਮੀ ਹੋਈ ਹੈ। ਖੈਰ ਉਹ ਮੀਆਂ ਸਾਹਿਬ ਜਿਹੜੇ ਉੱਥੇ ਗਏ, ਉੱਥੇ ਜਾ ਕੇ ਉਹਨਾਂ ਨੇ ਜਨਾਬ ਗੱਲਾਂ ਬਾਤਾਂ ਕੀਤੀਆਂ। ਉਹਨਾਂ ਨੇ ਕਿਹਾ ਕਿ ਜੀ ਆਪਣਾ ਜਿਹੜਾ ਏਅਰਪੋਰਟ ਆ ਸਾਰਾ, ਇਹ ਏਅਰਪੋਰਟ ਇੱਥੇ ਮੈਂ ਦੇਖ ਰਿਹਾ ਵਾਂ। ਮੈਂ ਖਾਸ ਤੌਰ 'ਤੇ ਉਹਨਾਂ ਨੇ ਕਿਹਾ ਕਿ ਜਿੱਦਾਂ ਮੈਂ ਆਇਆ ਮੈਂ ਆਇਆ ਵਾਂ ਅਤੇ ਆਪਣਾ ਸੜਕ ਟੁੱਟੀ ਹੋਈ ਅਤੇ ਖੱਡੇ, ਉਹੀ ਮੀਆਂ ਸਾਹਿਬ ਦੀ ਮੈਂਟੈਲਿਟੀ ਉਹੀ ਹੈ ਨਾ ਕਿ ਬਣਾ ਸੜਕ ਠੀਕ ਹੋ ਜਾਵੇ, ਖੱਡੇ ਠੀਕ ਹੋ ਜਾਣ, ਬਾਈ ਦਾ ਮਤਲਬ ਮੈਂ ਕਾਮਯਾਬ ਹੋ ਗਿਆ। ਅਤੇ ਉਹ ਕਹਿੰਦੇ ਜੀ ਏਅਰਪੋਰਟ ਜਿਹੜਾ ਜਨਾਬ ਉੱਥੇ ਬਣਾਇਆ ਸੀ ਜਿਹੜਾ, ਉਹ ਤਾਂ ਬਿਲਕੁਲ ਛੋਟਾ ਜਿਹਾ, ਬਿਲਕੁਲ ਬੇੜਾ ਗਰਕ ਹੋਇਆ। ਮੈਂ ਅਤੇ ਮੇਰੇ ਦੌਰ 'ਚ ਪਤਾ ਨਹੀਂ ਬਾਬਾ ਤੁਹਾਡੇ ਦੌਰ 'ਚ ਵੀ ਉੱਦਾਂ ਦਾ ਹੀ ਆ। ਹਾਂ ਬਾਬਾ ਜੀ ਕਹਿੰਦੇ ਯਾਰ ਇਹਨਾਂ ਬਗੈਰਤਾ ਬੇਸ਼ਰਮਾਂ ਨੇ ਉਹ ਮੁਲਕੀ ਏਅਰਲਾਈਨ ਵੇਚ ਛੱਡੀ ਇਹਨਾਂ ਨੇ। ਹਾਂਜੀ ਮੈਂ ਕਿਹਾ ਬਾਬਾ ਜੀ ਵੇਚੀ ਨਹੀਂ ਯਾਰ, ਉਹ ਉਹਨਾਂ ਨੇ ਦਿੱਤੀ ਹੈ ਪਿੰਡੀ ਵਾਲਿਆਂ ਨੂੰ, ਉਹਨਾਂ ਨੇ ਖਰੀਦ ਲਈ, ਉਹਨਾਂ ਦੀ ਸੀਗੀ, ਉਹਨਾਂ ਕੋਲ ਚਲੀ ਗਈ। ਹਾਂ ਬਾਬਾ ਜੀ ਕਹਿੰਦੇ ਚਲੋ ਉਹ ਤਾਂ ਠੀਕ ਹੋ ਗਿਆ, ਉਹਨਾਂ ਕੋਲ ਚਲੀ ਗਈ, ਲੇਕਿਨ ਕੌਮੀ ਸਾਸਾ ਤਾਂ ਨਹੀਂ ਨਾ ਰਿਹਾ। ਹਾਂ ਬਈ ਉਹ ਬਚਾ ਲੈਂਦੇ ਮੀਆਂ ਸਾਹਿਬ, ਤੁਸੀਂ ਉਹ ਨਹੀਂ ਬਚਾ ਸਕੇ। ਹੁਣ ਕਹਿੰਦੇ ਇੱਥੇ ਮੈਂ ਏਅਰਪੋਰਟ ਖੜਾ ਕਰੂੰਗਾ, ਮੈਂ ਇਹ ਕਰੂੰਗਾ, ਸਭ ਜਾਲਸਾਜ਼ੀ ਬਕਵਾਸ। ਔਰ ਇਹਨਾਂ ਨੂੰ ਹੁਣ ਪੁੱਛ ਕੇ ਦੇਖ ਲਓ, ਇਹ ਹਜੇ ਵੀ ਕਹਿੰਦੇ ਆ ਖੜੇ ਹੋ ਕੇ ਕਿ ਬਈ ਅਗਰ ਮੈਨੂੰ ਕਿਤੇ ਇੱਕ ਹੋਰ ਮੌਕਾ ਮਿਲ ਜਾਣਾ ਅਤੇ ਮੈਂ ਪਾਕਿਸਤਾਨ ਨੂੰ ਏਸ਼ੀਅਨ ਟਾਈਗਰ ਬਣਾ ਦੇਵਾਂ। ਉਹ ਮੀਆਂ ਸਾਹਿਬ ਜਾਣਦੇ ਹੋ ਯਾਰ, ਯਕੀਨ ਕਰੋ। ਬਾਬਾ ਜੀ ਕਹਿੰਦੇ ਯਾਰ ਇਹ ਹੁਣ ਮੀਆਂ ਸਾਹਿਬ ਦਾ ਕਸੂਰ ਨਹੀਂ, ਅਸਲ ਜੇ ਕਹਾਣੀ ਮੁਕਾਣੀ ਆ ਨਾ ਅਤੇ ਬਾਬਾ ਜੀ ਕਹਿੰਦੇ ਕਿਸੇ ਤਰ੍ਹਾਂ ਉਹ ਕੀੜਾ ਫੜ ਕੇ ਲਿਆਓ। ਕੀੜਾ ਬਾਬਾ ਕਹਿੰਦੇ ਉਹੀ ਜਿਹੜਾ ਮੀਆਂ ਸਾਹਿਬ ਦੀ ਢੋਈ ਸੀ, ਉਹੀ ਰੰਡੀ ਰੋਣਾ ਕਰਵਾਉਂਦਾ ਕੀੜਾ। ਕੀੜਾ ਬੜਾ ਵੱਡਾ ਹਰਾਮ ਦਾ ਬਾਬਾ ਜੀ।
ਬਾਬਾ ਜੀ ਉਹ ਕੀੜਾ ਵੀ ਹਰਾਮ ਦਾ ਤੇ ਮੀਆਂ ਸਾਹਿਬ। ਉਹ ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਅੱਜ ਆਪਣਾ ਮੀਆਂ ਸਾਹਿਬ ਵੀ ਬਿਲਕੁਲ ਚਾਹਤ ਫਤਿਹ ਅਲੀ ਖਾਨ ਹੀ ਲੱਗੇ। ਮੈਂ ਕਿਹਾ ਯਾਰ ਕੀ ਮਤਲਬ? ਬਾਬਾ ਜੀ ਕਹਿੰਦੇ ਯਾਰ ਜਿੱਦਾਂ ਚਾਹਤ ਫਤਿਹ ਅਲੀ ਖਾਨ ਜਿਹੜਾ ਉਹ ਇੰਟਰ ਹੋਇਆ ਆਪਣਾ ਸਟੇਜ ਤੇ, ਆਏ ਹਾਏ ਬਾਬਾ ਜੀ ਕਹਿੰਦੇ ਉਹਨੇ ਸਟੇਜ ਦਾ ਪ੍ਰੋਗਰਾਮ ਬਣਾ ਲਿਆ ਔਰ ਅਰਬੋਂ ਖਰਬੋਂ ਚਾਹਣੇ ਵਾਲੇ ਜਿਹੜੇ ਉਹਦੇ ਹੈ ਨੇ ਬਾਬਾ ਜੀ, ਅਰਬੋਂ ਖਰਬੋਂ ਬਾਬਾ ਜੀ ਕਹਿੰਦੇ ਉਹ ਕੀੜੇ ਮਕੌੜਿਆਂ ਦੀ ਗੱਲ ਕਰ ਰਿਹਾ। ਮੈਂ ਬਾਬਾ ਜੀ ਉੱਥੇ 25 ਕਰੋੜ ਹਸ਼ਰਾਤ ਲਫ਼ਜ਼। ਬਾਬਾ ਜੀ ਕਹਿੰਦੇ ਉਹ ਨਹੀਂ, ਉਹ ਸੱਚੀ ਮੁੱਚੀ ਦੇ ਕੀੜੇ ਮਕੌੜਿਆਂ ਦੀ ਗੱਲ ਕਰ ਰਿਹਾ ਜਿਹੜੇ ਅਰਬਾਂ ਖਰਬਾਂ 'ਚ ਨੇ, ਜਿਹੜੇ ਇਹਦੇ ਚਾਹਣ ਵਾਲੇ ਆ। ਹਾਂ ਮੈਂ ਕਿਹਾ ਬਾਬਾ ਜੀ ਇਹਦੇ ਚਾਹਣ ਵਾਲੇ ਨਹੀਂ, ਉਹ ਇਹਦੇ ਖਾਣ ਵਾਲੇ ਆ। ਇਹਨੂੰ ਉਡੀਕਦੇ ਆ ਕਦੋਂ ਇਹ ਸਾਡੇ ਕੋਲ ਆਊਗਾ ਤੇ ਅਸੀਂ ਇਹਨੂੰ ਖਾਈਏ। ਬਾਬਾ ਜੀ ਕਹਿੰਦੇ ਚੱਕੀ ਵਾਲਾ ਦੁੰਬਾ ਖਾਣਾ ਨਹੀਂ। ਮੈਂ ਕਿਹਾ ਬਾਬਾ ਜੀ ਕੀੜੀਆਂ ਦੀ ਖੁਰਾਕ ਚਾਹਤ ਫਤਿਹ ਅਲੀ ਖਾਨ। ਉਹ ਦੇਖਦੇ ਆ ਕਿ ਯਾਰ ਮੇਰਾ ਮਤਲਬ ਹੋਰ ਕਿੰਨਾ ਕੁ ਜੀ ਲੈਣਾ ਤੇ ਯਾਰ ਅਰਬਾ ਖਰਮਾ ਕੀੜੇ ਮਕੌੜੇ ਇੰਤਜ਼ਾਰ ਕਰ ਰਹੇ ਇਹਦਾ। ਤੇ ਉਹ ਬਾਬਾ ਜੀ ਕਹਿੰਦੇ ਕਿ ਉਹਨੇ ਥੀਏਟਰ ਜੁਆਇਨ ਕਰ ਲਿਆ। ਇਹ ਕਮੀ ਰਹਿ ਗਈ ਸੀਗੀ, ਅੰਦਾਜ਼ਾ ਕਰੋ। ਥੀਏਟਰ 'ਤੇ ਜੋ ਉਹਨੂੰ ਕੰਮ ਮਿਲ ਗਿਆ ਜਨਾਬ। ਹੁਣ ਜਾ ਕੇ ਉਹ ਥੀਏਟਰ 'ਤੇ ਉਹ ਆਪਣਾ ਉਹ ਸੁਣਾਉਂਦਾ ਅਜੀਬੋ ਗਰੀਬ ਕਿਸਮ ਦੇ ਗਾਣੇ, ਬਲਕਿ ਗਾਣੇ ਕੀ ਯਾਰ ਅਜ਼ੀਅਤ ਆ, ਲੋਕਾਂ ਨੂੰ ਅਜ਼ੀਅਤ ਦਿੰਦਾ ਉੱਥੇ ਥੀਏਟਰ ਦੇ ਵਿੱਚ। ਹੁਣ ਥੀਏਟਰ 'ਚ ਐਂਟਰੀ ਹੋਈ ਆ, ਉਹ ਲੋਕ ਉੱਥੇ ਮੈਂ ਉਹਦਾ ਜਿਹੜਾ ਨਾ ਸ਼ੁਗਰ ਲਾ ਰਹੇ, ਕੋਈ ਇੱਕ ਅੱਧਾ ਗੁਜਰਾਂਵਾਲੇ ਗਿਆ ਵਾ ਉੱਥੇ ਥੀਏਟਰ ਕੀਤਾ। ਜਦੋਂ ਐਂਟਰ ਹੁੰਦਾ ਲੋਕ ਉੱਥੇ ਲਾਂਘਦਾ ਭੇਜਦੇ। ਮੈਂ ਬਾਬਾ ਜੀ ਯਾਰ ਇਹਨੂੰ ਕਿੱਥੇ ਮਿਲਾਤ? ਬਾਬਾ ਕਹਿੰਦੇ ਆ ਉਹੀ ਜਿੱਦਾਂ ਇਹ ਥੀਏਟਰ 'ਚ ਗਿਆ ਇੱਦਾਂ ਹੀ ਮੀਆਂ ਸਾਹਿਬ ਅੱਜ ਗਿਲਗਿਤ ਗਏ। ਇੱਕੋ ਹੀ ਹਿਸਾਬ ਹੈ ਇਹਨਾਂ ਦਾ ਦੋਵਾਂ। ਤੇ ਖੈਰ ਚਾਹਤ ਫਤਿਹ ਅਲੀ ਖਾਨ ਦੀਆਂ ਜਨਾਬ ਮਜ਼ੇ ਲੱਗ ਗਏ ਨੇ। ਉਹ ਜਨਾਬ ਹੁਣ ਉੱਥੇ ਜਿਹੜੀਆਂ ਉਹ ਨੱਚਦੀਆਂ ਟੱਪਦੀਆਂ ਹੁੰਦੀਆਂ ਹੀਰੋਇਨਾਂ ਜਿਹੜੀਆਂ, ਤੇ ਉਹਨਾਂ ਨਾਲ ਜਨਾਬ ਉਹ ਆਪਣਾ ਗਾ ਕੇ ਔਰ ਨੱਚ ਕੇ ਔਰ ਜਨਾਬ ਆਪਣਾ ਬਣਾ ਰਿਹਾ। ਵੈਸੇ ਯਾਰ ਮੁਕੱਦਰ ਦੇਖੋ ਯਾਰ, ਯਕੀਨ ਕਰੋ, ਨਾ ਇਹਦੀ ਆਵਾਜ਼ ਨਾ ਮੂੰਹ ਨਾ ਮੱਥਾ, ਪਰ ਰੱਬ ਜਿਹਨੂੰ ਦੇ ਦੇਵੇ। ਹਾਂ ਉਹ ਹੁਣ ਪਤਾ ਨਹੀਂ ਹਿੱਟ ਹੋ ਗਿਆ, ਯਕੀਨ ਕਰੋ। ਆ ਪਤਾ ਨਹੀਂ ਸਮਝ ਵੀ ਨਹੀਂ ਆਉਂਦੀ ਯਾਰ ਹਿੱਟ ਕਿੱਦਾਂ ਹੋਇਆ। ਮਤਲਬ ਬੇਸੁਰਾ ਗਾ ਕੇ ਹਿੱਟ ਹੋ ਗਿਆ ਅੰਦਾਜ਼ਾ। ਇੱਥੇ ਬੜੇ ਬੜੇ ਕਮਾਲ ਆਵਾਜ਼ ਲਈ ਫਿਰਦੇ ਆ, ਟਗੇ ਟੋਕਰੀ ਹੋਏ ਫਿਰਦੇ ਆ। ਆ ਚਾਹਤ ਫਤਿਹ ਅਲੀ ਖਾਨ ਆ ਅਜੀਬੋ ਗਰੀਬ ਕਿਸਮ ਦੇ ਗਾਣੇ ਗਾ ਕੇ, ਬਗੈਰਤੀ ਬੇਸ਼ਰਮੀ ਕਰਕੇ ਔਰ ਮਕਬੂਲ ਹੋ ਗਿਆ। ਹੁਣ ਤੋਂ ਥੀਏਟਰ ਵਾਲੇ ਪਾਸੇ ਚਲਾ ਗਿਆ। ਉੱਥੇ ਜਨਾਬ ਹੁਣ ਜਾ ਕੇ ਉਹ ਆਪਣਾ ਬੇੜਾ ਗਰਕ ਕਰ ਰਿਹਾ, ਦੇਖਣ ਵਾਲਿਆਂ ਦਾ ਅਜ਼ੀਅਤ ਦੇ ਰਿਹਾ, ਝੇਲ ਰਿਹਾ। ਤੇ ਉਹਦੇ ਬਾਅਦ ਜਨਾਬ ਆਪਣਾ ਥੀਏਟਰ 'ਤੇ ਹੀ ਜਿਹੜੀ ਗੱਲ ਸ਼ੁਰੂ ਹੋ ਗਈ ਹੈ। ਤੇ ਹੁਣ ਅਨਕਰੀਬ ਤੁਸੀਂ ਦੇਖੋਗੇ ਕਿ ਚਾਹਤ ਫਤਿਹ ਅਲੀ ਖਾਨ ਤੁਹਾਨੂੰ ਆ ਜਿਹੜੀ ਪੋਲੀ ਨਹੀਂ ਉਜ਼ਮਾ ਪੰਬੀਰੀ ਆ ਬਜ਼ੁਰਗ ਔਰਤ ਜਿਹੜੀ ਮੈਨੂੰ ਯਾਦ ਆ ਗਿਆ, ਬਜ਼ੁਰਗ ਔਰਤ, ਹਾਂ ਇੰਤਹਾਈ ਬਜ਼ੁਰਗ ਔਰਤ। ਹਾਂ ਉਹ ਆਪ ਮੇਰੀ ਆਪੀ ਹੈ ਇੱਕ, ਉਹ ਮੈਨੂੰ ਕਹਿੰਦੀ ਹੈ ਕਿ ਮੇਰੀ ਆ ਵੀ ਤੇਰੀ ਖੋਤ ਇੰਤਹਾਈ ਬਜ਼ੁਰਗ ਔਰਤ ਆ ਪੋਲੀ, ਇਹਦਾ ਵੀ ਜ਼ਿਕਰ ਕਰ ਦਿਆ ਕਰ। ਤੇ ਉਹ ਪੋਲੀ ਜਿਹੜੀ ਹੈ ਨਾ ਇੰਤਹਾਈ ਬਜ਼ੁਰਗ ਔਰਤ, ਇਹ ਸਾਰੀਆਂ ਬਜ਼ੁਰਗ। ਤੇ ਉਹ ਜਨਾਬ ਪੋਲੀ ਜਿਹੜੀ ਹੈ ਉਹਦੇ ਨਾਲ ਤੁਹਾਨੂੰ ਨਜ਼ਰ ਆਏਗਾ ਚਾਹਤ ਫਤਿਹ ਅਲੀ ਖਾਨ ਜੱਫੀ, ਮੇਰਾ ਜੱਫੀ ਪਾ ਵੀ ਲੇਗਾ ਕੋਈ ਐਸੀ ਗੱਲ ਨਹੀਂ ਪਾ ਲੇਗਾ। ਤੇ ਉਹ ਭਰਾ ਸਮਝ ਗਏ। ਬਾਬਾ ਜੀ ਕਹਿੰਦੇ ਜੋ ਵੀ ਸਮਝ ਗਏ ਹਿਸਾਬ ਤਾਂ। ਬਾਬਾ ਜੀ ਕਹਿੰਦੇ ਫਿਰ ਜੱਫੀਆਂ ਦਾ ਕੰਮ ਹੈ ਤੇ ਫਿਰ ਮੈਂ ਵੀ ਚਲਾ ਜਾਂਦਾ। ਹਾਂ ਬਾਬਾ ਜੀ ਤੁਹਾਨੂੰ ਚਿੱਤਰ ਪੇਰੇਗੀ, ਤੁਹਾਡੇ ਤੋਂ ਗੁੱਸਾ ਹੀ ਬੜਾ। ਤੇ ਉਹ ਜਨਾਬ ਇਹ ਨਜ਼ਰ ਆਏਗਾ ਤੁਹਾਨੂੰ ਉਹਦੇ ਨਾਲ ਜੱਫੀਆਂ ਜੁੱਫੀਆਂ ਪਾਉਂਦਾ ਉੱਥੇ, ਕਿਉਂਕਿ ਥੀਏਟਰ ਦਾ ਕੰਮ ਸਾਰਾ। ਤੇ ਹੁਣ ਇੱਕ ਖਾਸ ਤੌਰ 'ਤੇ ਇੱਕ ਸ਼ੋਅ ਉਹਨੇ ਕਰਵਾਇਆ ਜਨਾਬ ਉੱਥੇ। ਉਹ ਤੁਹਾਨੂੰ ਪਤਾ ਹੈ ਕਿ ਮਾਈ ਬਣਾ ਰਹੀ ਹੈ ਫਿਲਮ ਸਿਟੀ ਬਹੁਤ ਵੱਡੀ। ਉਹ ਫਿਲਮ ਸਿਟੀ ਜਿਹੜੀ ਆ ਨਾ, ਫਿਲਮ ਸਿਟੀ ਉਹਦੇ ਜਨਾਬ ਤੁਹਾਨੂੰ ਪਤਾ ਹੈ ਕਿ ਬੜੀਆਂ ਬੜੀਆਂ ਫਿਲਮਾਂ ਬਣਨੀਆਂ, ਬੜੇ ਬੜੇ ਸਰਮਾਇਆਕਾਰ ਉੱਥੇ ਆਉਣੇ ਆ। ਬੜਾ ਸਰਮਾਇਆਕਾਰ ਵੈਸੇ ਕੀ ਆਣੇ ਆ, ਤੁਹਾਡੇ ਟੈਕਸ ਦਾ ਪੈਸਾ ਉੱਥੇ ਲੱਗਣਾ, ਸਿੱਧੀ ਜਿਹੜੀ ਗੱਲ ਆ। ਮਾਈ ਨੇ ਪੰਜਾਬ ਦਾ ਪੈਸਾ ਚੁੱਕ ਕੇ ਸਾਰਾ ਉੱਥੇ ਲਾ ਦਿਆ ਤਾਂ ਕਿ ਆ ਫਨਕਾਰਾਂ ਨੂੰ ਖੁਸ਼ ਕੀਤਾ ਜਾਏ ਤੇ ਉਹਨਾਂ ਕੋਲ ਜਿਹੜਾ ਆਪਣੀ ਪਜ਼ੀਰਾਈ ਕਰਵਾਈ ਜਾਏ। ਤੇ ਉੱਥੇ ਜਨਾਬ ਉਹਨਾਂ ਨੇ ਕੀਤਾ ਕੋਈ ਹੱਲਾ ਗੁੱਲਾ, ਕਾਨਫਰੰਸ ਕੋਈ ਇੱਦਾਂ ਦੀ ਹੋਈ। ਉੱਥੇ ਜਨਾਬ ਪੋਲੀ ਦੇਖੀ ਗਈ ਕਿ ਪੋਲੀ ਅੱਗੇ ਪਿੱਛੇ ਲੱਗੀ ਫਿਰ ਰਹੀ ਆ। ਔਰ ਉਹਨੇ ਪੋਲੀ ਨੇ ਜਨਾਬ ਉੱਥੇ ਅਦਾਕਾਰਾ, ਹਦਾਇਤਕਾਰਾ, ਸੰਗੀਤਾ ਮੇਰਾ ਹਾਲ ਸ਼ਾਇਦ ਇੱਦਾਂ ਦਾ ਕੋਈ ਨਾਮ। ਤੇ ਉਹ ਜਨਾਬ ਉਹਨਾਂ ਨੂੰ ਆ ਕੇ ਆਪਣੀ ਕੁਰਸੀ ਦਿੱਤੀ ਕਿ ਤੁਸੀਂ ਇੱਥੇ ਬੈਠੋ, ਬੜਾ ehਤਰਾਮ ਕੀਤਾ। ਲੋਕ ਕਹਿ ਰਹੇ ਕਿ ਦੇਖੋ ਯਾਰ ਅੱਛੀ ਗੱਲ ਆ ਬਈ, ਬੜਾ ehਤਰਾਮ ਕੀਤਾ ਇੰਨੀ ਸੀਨੀਅਰ ਫਨਕਾਰਾ ਦਾ। ਆਪ ਉੱਠ ਕੇ ਚਲੀ ਗਈ। ਲਾਜ਼ਮੀ ਗੱਲ ਹੈ ਵੀ ਆਪ ਜੂਨੀਅਰ ਫਨਕਾਰਾ ਵਾ ਹੈ, ਫਨਕਾਰਾ ਸਾਰਾ ਫਨਕਾਰੀ ਹੋ ਰਹੀ ਤੁਹਾਡੇ ਗੱਲ ਹੋਰ ਪੀ। ਤੇ ਉਹ ਦੇਖ ਕੇ ਜਨਾਬ ਉੱਥੇ ਉਹ ਆਪਣਾ ਜਿਹੜਾ ਨਾ ਤਕਰੀਰ ਤਕਰੂਰ ਵੀ ਕੀਤੀ ਉਹਦੇ। ਤੇ ਉਹਨੇ ਕਿਹਾ ਕਿ ਮਾਈ ਨੇ ਜੋ ਕੰਮ ਸ਼ੁਰੂ ਕੀਤਾ ਫਿਲਮ ਸਿਟੀ ਦਾ, ਇੱਥੇ ਬਹੁਤ ਰੂਜ ਹੋਣਾ, ਇੱਥੇ ਬੜੀਆਂ ਕਮਾਲ ਦੀਆਂ ਫਿਲਮਾਂ, ਧਮਾਲ ਫਿਲਮਾਂ ਬਣਨੀਆਂ। ਹਾਂਜੀ ਤੇ ਉਹ ਪਟਵਾਰੀ ਵੈਸੇ ਤਾਰੀਫਾਂ ਕਰ ਰਹੇ ਨੇ ਕਿ ਤਾਰੀਫਾਂ ਦੀ ਕੋਈ ਇੰਨੀ ਜ਼ਰੂਰਤ ਨਹੀਂ ਕਿ ਭਾਈ ਆ ਇੱਥੇ ਜਿਹੜੀਆਂ ਫਿਲਮਾਂ ਬਣਨੀਆਂ ਉਹ ਸਾਨੂੰ ਸਾਰਿਆਂ ਨੂੰ ਪਤਾ ਕਿੱਦਾਂ ਦੀਆਂ ਫਿਲਮਾਂ ਬਣਨੀਆਂ ਤੇ ਕਿਹਨਾਂ ਨੇ ਦੇਖਣੀਆਂ ਉਹ ਫਿਲਮਾਂ। ਇੱਥੇ
ਇੱਥੇ ਭੁੱਖ ਪਈ ਹੋਈ ਹੈ, ਫਿਲਮਾਂ ਕਿਹਨੇ ਦੇਖਣੀ। ਆ ਸਾਰਾ ਮਨੋਰੰਜਨ ਕੀਤਾ ਜਾ ਰਿਹਾ ਖਾਣ ਪੀਣ ਵਾਸਤੇ ਇਹਨਾਂ ਦਾ ਆਪਣੇ ਵਿੱਚੋਂ ਖਾਂਚੇ ਲੱਗਣੇ। ਸੁਥਰੇ ਪੰਜਾਬ 'ਚ ਕਿੰਨੇ ਖਾਂਚੇ ਲੱਗੇ, ਤਾਂ ਇੱਥੇ ਪਤਾ ਨਹੀਂ ਕਿੰਨੇ ਖਾਂਚੇ ਲੱਗਣੇ। ਹੁਣ ਜਿੰਨੀਆਂ ਤੁਹਾਨੂੰ ਅਦਾਕਾਰਾਂ ਬੈਠੀਆਂ ਨਜ਼ਰ ਆ ਰਹੀਆਂ ਨਾ, ਇਹ ਸਭ ਆਪਣੀ ਆਪਣੀ ਬੋਟੀ ਦੀ ਤਲਾਸ਼ ਉੱਤੇ ਪਹੁੰਚੀਆਂ ਕਿ ਵੀ ਸਾਨੂੰ ਵੀ ਕੁਛ ਲੱਭੇਗਾ ਇਹਦੇ 'ਚੋਂ। ਤਾਰੀਫਾਂ ਤੁਸੀਂ ਮਾਈ ਹੁਕੂਮਤ ਦੀਆਂ ਜ਼ਿਆਦਾ ਸੁਣੋਗੇ। ਉਹ ਸਾਰਾ ਕੁਛ ਆਪਣਾ ਉਹਨਾਂ ਨੇ ਦੇਗ ਪਕਾ ਕੇ ਉੱਥੇ ਫਿਲਮ ਸਿਟੀ ਦੀ ਰੱਖ ਦਿੱਤੀ ਆ, ਅਤੇ ਦੇਗ 'ਤੇ ਬਿਠਾ ਦਿੱਤਾ ਭੋਲੀ। ਹੁਣ ਭੋਲੀ ਦੇਗ 'ਤੇ ਬਹਿ ਕੇ ਪਹਿਰਾ ਵੀ ਦੇਊਗੀ ਅਤੇ ਨਾਲੇ ਦੂਜੀਆਂ ਜਿਹੜੀਆਂ ਉਹਨਾਂ ਨੂੰ ਵੰਡੇਗੀ ਵੀ ਕਰ ਕਰਕੇ ਉਹਨਾਂ ਸਾਰਿਆਂ ਨੂੰ ਦੇਗੀ। ਉਹ ਬਾਬਾ ਜੀ ਕਹਿੰਦੇ ਯਾਰ ਇੱਥੇ ਤਾਂ ਫਿਰ ਮੇਰਾ ਮਤਲਬ ਆ ਕਿ ਚੰਗਾ ਬੜਾ ਕੰਜਰਖਾਨਾ ਹੋ। ਮੈਂ ਕਿਹਾ ਲੈ ਬਾਬਾ ਜੀ ਪੁੱਛੋ ਕੁਛ ਨਾ, ਉੱਤੇ ਥੱਲੇ ਰੱਖ ਕੇ ਕੰਜਰਖਾਨਾ, ਉੱਤੇ ਕੰਜਰ ਬੈਠੇ ਤੇ ਥੱਲੇ ਵੀ ਕੰਜਰੀ ਹਿਸਾਬ ਹੋਏਗਾ ਬਾਬਾ ਜੀ। ਹਾਂ ਬਾਬਾ ਜੀ ਕਹਿੰਦੇ ਕੰਜਰੀ ਤਾਂ ਮੈਨੂੰ ਯਾਦ ਆਇਆ ਬਾਬਾ ਜੀ ਕਿਸੇ ਹੋਰ ਦਾ ਨਾਮ ਲੈ ਦੇਣਾ। ਹਾਂ ਬਾਬਾ ਜੀ ਕਹਿੰਦੇ ਨਹੀਂ ਉਹ ਮੈਨੂੰ ਆਪਣਾ ਫਿਲਮਾਂ ਦਾ ਆਪਣਾ ਡਾਂਸ ਡੂਸ ਇਹ ਉਹ ਮੁਜਰੇ ਸ਼ੁਜਰੇ ਉਹ ਬਈ ਉਹ ਆਪਣਾ ਬੜਾ ਕਮਾਲ ਉਹਦਾ ਡਾਂਸ। ਬਾਬਾ ਜੀ ਕਹਿੰਦੇ ਮੈਂ ਕਲਿੱਪ ਦੇਖ ਰਿਹਾ ਸੀ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਆਦਾ ਮੈਂ ਵੀ ਸ਼ਾਇਦ ਉਹ ਮੈਂ ਕਹਿੰਦਾ ਬਾਬਾ ਜੀ ਕਹਿੰਦੇ ਉਹ ਜਿਹੜਾ ਨੱਚੀ ਉਹ ਵੀ ਬੱਲੇ ਮੈਂ ਕਹਿੰਦਾ ਕਿ ਆਹ ਕੰਮ ਹੋਣਾ ਉੱਥੇ ਫਿਲਮ ਸਿਟੀ ਦੇ ਵਿੱਚ। ਮੈਂ ਕਿਹਾ ਹਾਂਜੀ ਬਾਬਾ ਜੀ ਇਹਦੇ ਨਾਲ ਵੀ ਅੱਗੇ ਕੰਮ ਹੋਏਗਾ 4 ਹੱਥ। ਹਾਂ ਬਾਬਾ ਜੀ ਕਹਿੰਦੇ ਯਾਰ ਉੱਥੇ ਮੈਨੂੰ ਕੋਈ ਨੌਕਰੀ ਲੈ ਦੇ। ਬੱਚੀ ਤੁਹਾਨੂੰ ਉੱਥੇ ਕਿਹੜੀ ਨੌਕਰੀ ਲੈ? ਬਾਬਾ ਜੀ ਕਹਿੰਦੇ ਯਾਰ ਕੋਈ ਚੌਕੀਦਾਰੀ ਭਰਤੀ ਕਰ ਲਓ। ਮੈਂ ਬਾਬਾ ਜੀ ਚੌਕੀਦਾਰ ਭਰਤੀ ਹੋ ਕੇ ਤੁਸੀਂ ਕੀ ਕਰਨਾ ਯਾਰ? ਚੌਕੀਦਾਰ ਦੀ ਕੀ ਇੱਜ਼ਤ ਹੁੰਦੀ, ਕੀ ਵੈਲਿਊ ਹੁੰਦੀ ਆ, ਕੀ ਤਨਖਾਹ ਹੁੰਦੀ ਹੈ? ਬਾਬਾ ਜੀ ਕਹਿੰਦੇ ਤਨਖਾਹ ਵਾਸਤੇ ਤਾਂ ਮੈਂ ਕੰਮ ਕਰਨਾ ਹੀ ਨਹੀਂ ਪੁੱਤਰ, ਮੈਂ ਤਾਂ ਮਰਾਦ ਵਾਸਤੇ ਕੰਮ ਕਰਨਾ। ਮੈਂ ਕਿਹਾ ਬਾਬਾ ਜੀ ਚੌਕੀਦਾਰ ਦੀ ਕੀ ਮਰਾਦ ਆ? ਬਾਬਾ ਜੀ ਕਹਿੰਦੇ ਦੇਖ ਲਾ ਆਪਣੇ ਮੁਲਕ 'ਚ ਜਿਹੜਾ ਚੌਕੀਦਾਰ ਆ ਉਹਦੀ ਮਰਾਦ ਚੈੱਕ ਕਰ ਤੂੰ। ਬਾਬਾ ਜੀ ਕਹਿੰਦੇ ਨਾਂ ਦਾ ਹੀ ਚੌਕੀਦਾਰ ਹੁੰਦਾ, ਅਸਲ ਕੰਮ ਉਹਦਾ ਬਾਦਸ਼ਾਹ ਹੁੰਦਾ। ਬਾਬਾ ਜੀ ਕਹਿੰਦੇ ਇੱਦਾਂ ਹੀ ਮੈਨੂੰ ਵੀ ਰਖਵਾਓ ਉੱਥੇ ਚੌਕੀਦਾਰੇ ਦੇ ਫਿਲਮ ਸਿਟੀ ਦੇ ਵਿੱਚ। ਬਾਬਾ ਜੀ ਕਹਿੰਦੇ ਉੱਥੇ ਮੈਂ ਕਰ ਲੈਣਾ ਕਬਜ਼ਾ ਬੰਦੂਕ ਦੇ ਜ਼ੋਰ 'ਤੇ। ਹਾਂ ਜਿੱਦਾਂ ਆਪਣੇ ਸਭ ਤੋਂ ਵੱਡੇ ਬੰਦੂਕ ਵਾਲੇ ਨੇ ਕਬਜ਼ਾ ਕੀਤਾ ਹੋਇਆ ਚੌਕੀਦਾਰ ਨੇ ਵੱਡੇ ਚੌਕੀ, ਉੱਦਾਂ ਹੀ ਮੈਂ ਬਾਬਾ ਜੀ ਕਹਿੰਦੇ ਫਿਲਮ ਸਿਟੀ 'ਤੇ ਕਬਜ਼ਾ ਕਰ ਲੈਣਾ। ਹਾਂ ਅਤੇ ਉੱਥੇ ਤਾਂ ਬਣ ਜਾਣਾ ਬਾਦਸ਼ਾਹ। ਅਤੇ ਬਾਬਾ ਜੀ ਕਹਿੰਦੇ ਫਿਰ ਉੱਥੇ ਮੈਂ ਬਹਿ ਜਾਣਾ ਕੁਰਸੀ 'ਤੇ ਅਤੇ ਇੱਦਾਂ ਦੇ ਡਾਂਸ ਵੈਸੇ ਮੈਂ ਵੀ ਸ਼ਿਆਦੇ ਇੱਧਰ ਉੱਧਰ ਸਾਰੇ ਉਸ ਆਪਣੇ ਜਿਹੜਾ ਨਾ ਮਨੋਰੰਜਨ ਹੋਇਆ ਕਰੇ। ਬਾਬਾ ਜੀ ਕਹਿੰਦੇ ਇਹਦਾ ਮੈਂ ਵੀ ਸ਼ਿਆਦ ਦਾ ਵਿਆਹ ਹੋ ਗਿਆ। ਮੈਂ ਕਹਿੰਦਾ ਮੈਂ ਵੀ ਸ਼ਿਆਦ ਦਾ ਨਹੀਂ ਹੋਇਆ। ਬਾਬਾ ਜੀ ਕਹਿੰਦੇ ਇਹਦਾ ਕਿਉਂ ਨਹੀਂ ਹੋਇਆ? ਕੀ ਹੋਇਆ? ਮੈਂ ਕਿਹਾ ਬਾਬਾ ਜੀ ਲੱਭਦੀ ਫਿਰਦੀ ਹੈ। ਬਾਬਾ ਜੀ ਕਹਿੰਦੇ ਓਏ ਹੋਏ ਲੱਭਦਾ ਨਹੀਂ ਹੋਣਾ ਕਿ? ਮੈਂ ਕਿਹਾ ਲੱਭਦੇ ਤਾਂ ਬਹੁਤ ਆ ਲੇਕਿਨ ਉਹ ਨਿਕਾਹ ਵਾਲੇ ਨਹੀਂ ਲੱਭਦੇ। ਬਾਬਾ ਜੀ ਕਹਿੰਦੇ ਵਿਆਹ ਵਾਲੇ ਲੱਭਦੇ ਹੋਣੇ। ਮੈਂ ਕਿਹਾ ਹਾਂਜੀ ਵਿਆਹ ਵਾਲੇ ਲੱਭਦੇ ਆ, ਨਿਕਾਹ ਵਾਲੇ ਕੋਈ ਨਹੀਂ। ਬਾਬਾ ਜੀ ਇਹਨੂੰ ਕਹਿ ਬਾਬਾ ਜੀ ਕਹਿੰਦੇ ਇਹਨੂੰ ਕਹਿ ਬਾਬੇ ਕੋਲ ਚਲੀ ਜਾ। ਮੈਂ ਕਿਹਾ ਯਾਰ ਹਰ ਇੱਕ 'ਤੇ ਤੁਹਾਡੀ ਨਜ਼ਰ ਹੁੰਦੀ, ਖੁਦਾ ਦਾ ਖੌਫ ਕਰੋ ਯਾਰ। ਤੁਹਾਨੂੰ ਕੀ ਹੋ ਗਿਆ ਬਾਬਾ ਜੀ? ਤੁਸੀਂ ਕਿਹੜੀ ਦਵਾਈ ਖਾ ਲਈ, ਕਿਹੜੇ ਕੁਸ਼ਤੇ ਖਾ ਲਏ ਤੁਸੀਂ? ਬਾਬਾ ਜੀ ਕਹਿੰਦੇ ਯਾਰ ਤੁੱਕਾ ਇੱਦਾਂ ਹੀ ਤੁੱਕੇ ਕਦੀ ਕਦੀ ਲੱਗ ਜਾਂਦੇ, ਹੋ ਸਕਦਾ ਇੱਦਾਂ ਹੀ ਗੱਲ ਕਰਦੇ ਕਦੀ ਕਬੂਲੀਅਤ ਦਾ ਟਾਈਮ ਹੋਵੇ, ਤੈਨੂੰ ਪਤਾ ਲੱਗੇ ਕਿ ਮੇਰਾ ਵਿਆਹ ਮੈਂ ਵੀ ਸ਼ਿਆਦ ਨਾ ਹੋਵੇ। ਮੈਂ ਕਿਹਾ ਡੇਡੂ ਕੀ ਕਰੇਗਾ? ਬਾਬਾ ਕਹਿੰਦਾ ਲਾਨਤ ਪਈ।